अस्सलाम वालेकुम जी। एहसन साहब की हाल है? ठीक ठाक हो? अल्हम्दुलिल्लाह। ठीक हो सरकार? हाँ भाई बच्चे ठीक ठाक। हाँ जी सुनाओ। अल्लाह दा फजल दुआवां। मैं आख्या बड़ी गल है जी, फोन ते राबता तुहाडे नाल कीता ते तुसीं इत्थे सो। गर्मियां दे दिहाड़े ज्यादा डे। अच्छा अच्छा, ਇਹਦਾ ਮਤਲਬ ਹੈ ਗਰਮੀਆਂ ਦੇ ਦਿਹਾੜੇ ਤੁਹਾਨੂੰ ਫੋਨ ਕਰਕੇ ਨਾ ਵੀ ਆਵੀਏ ਤੁਸੀਂ ਇੱਥੇ ਮਿਲੋਗੇ। ਸਹੀ ਹੈ। ਨਾਜ਼ਰੀਨ, ਅਸੀਂ ਅੱਜ ਆਏ ਆ ਬਾਬਾ ਜੀ ਮੁਹੰਮਦ ਅਹਿसन ਵੜੈਚ ਕੋਲ। ਪਿੰਡ ਰੱਤੀ ਤੋਂ ਇਹਨਾਂ ਦਾ ਤਲਕ ਹੈ। ਇਹ ਸਾਰਾ ਰਕਬਾ ਰੱਤੀ ਦਾ ਹੀ ਹੈ ਨਾ ਜੀ? ਆਸ਼ਾਦ ਔਲਾ ਟਾਊਨ ਹੈ। ਇੱਥੇ ਇਹਨਾਂ ਦਾ ਮਾਲ ਡੰਗਰ ਹੈ। ਦਾਇਮ ਦਾ ਲਿਖਿਆ ਜਿਹੜਾ ਕਿੱਸਾ ਸੋਹਣੀ ਮਹੀਵਾਲ ਹੈ ਨਾ, ਉਹ ਘੱਟ ਲੋਕਾਂ ਨੂੰ ਇੰਨਾ ਆਉਂਦਾ ਹੈ ਜਿੰਨਾ ਬਾਬਾ ਜੀ ਅਹਿसन ਨੂੰ ਆਉਂਦਾ ਹੈ। ਉਹੀ ਤਾਂ ਕਈ ਬੰਦੇ ਮਲਕ ਸਾਹਿਬ ਗਾਣਾ ਸ਼ੁਰੂ ਕੀਤਾ ਹੈ ਨਾ, ਉਹ 4-5 ਰੁਬਾਈਆਂ ਉਹਨਾਂ ਰੱਟੀਆਂ ਨੇ, ਬਾਰ-ਬਾਰ ਉਹੀ ਗਾਉਂਦੇ ਨੇ, ਬਾਰ-ਬਾਰ ਉਹੀ ਗਾਉਂਦੇ ਨੇ। ਜਦੋਂ ਮਤਲਬ ਉਹ ਸ਼ੁਰੂ ਕਰਦੇ ਨੇ, ਪਤਾ ਹੁੰਦਾ ਹੈ ਕਿ ਇਹਨਾਂ ਨੇ ਆਹ 4-5 ਪੜ੍ਹਨੀਆਂ ਨੇ ਤੇ ਉਸ ਤੋਂ ਬਾਅਦ ਉਹਨਾਂ ਦੀ ਬੱਸ ਹੋ ਜਾਂਦੀ ਹੈ। ਬਾਬਾ ਜੀ ਪਹਿਲੇ ਤੇ ਇਹ ਦੱਸੋ ਕਿ ਦਾਇਮ ਇਕਬਾਲ ਦਾਇਮ ਦੀ ਜਿਹੜੀ ਸ਼ਾਇਰੀ ਹੈ ਓਵਰਆਲ ਉਹ ਕਿਸ ਤਰ੍ਹਾਂ ਦੇ ਸ਼ਾਇਰ ਨੇ, ਕੀ ਸਮਝਦੇ ਹੋ ਉਹਨਾਂ ਦੇ ਬਾਰੇ ਚ? ਇਹ ਦਾਇਮ ਇਕਬਾਲ ਦੇ ਵਾਸੋ ਸੁਭਾਅ ਦਾ ਸੀ, ਮੰਡੀ ਬਹੁਤ ਦੀ। ਬਸ ਉਹਨੂੰ ਜਿਹੜੇ ਲੱਗਾ ਨਾ ਠਰਕ, ਛੋਟੀ ਉਮਰ ਕੀ ਲਿਖਣਾ ਉਹਨੇ ਸ਼ੁਰੂ ਕੀਤਾ ਜੀ। ਉਹਨੇ ਸਭ ਤੋਂ ਬਿਹਤਰੀਨ ਕਿਤਾਬ ਜਿਹੜੀ ਹੈ ਨਾ ਉਹ ਲਿਖੀ ਹੈ ਨਬੀ ਪਾਕ ਸੱਲੱਲਾਹੁ अलैहि वसल्लम ਦੇ ਬਾਰੇ ਚ, ਜਿੰਨੀਆਂ ਜੰਗਾਂ ਸ਼ੰਗਾਂ ਹੋਈਆਂ ਨੇ ਜਾਂ ਉਹਨਾਂ ਦਾ ਸਫ਼ਰ ਪੈਦਾ ਹੋਣ ਤੋਂ ਅੱਛਾ ਯਸਰਬ ਦੀ ਗੱਲ ਸਾਰੀ ਜਿਹੜੀ ਹੈ ਨਾ ਟੋਟਲੀ ਕਿਤਾਬਾਂ ਮੇਰਾ ਖਿਆਲ ਹੈ ਕੋਈ 40-42 ਉਹਨਾਂ ਨੇ ਲਿਖੀਆਂ ਨੇ ਮੁਖਤਲਿਫ। ਸਭ ਤੋਂ ਬਿਹਤਰੀਨ ਕਿਤਾਬ ਜਿਹੜੀ ਨਾ ਇਹ ਵੇ ਕਿ ਜਿਨ੍ਹਾਂ ਤੋਂ ਬਗੈਰ ਸਾਡੀ ਨਜਾਤ ਨਹੀਂ, ਉਹਨਾਂ ਦੀ ਲਾਤੇ ਜ਼ਿੰਦਗੀ ਦਾ ਸਾਨੂੰ ਪਤਾ ਹੋਣਾ ਚਾਹੀਦਾ, ਜਿਨ੍ਹਾਂ ਦੇ ਵਾਸਤੇ ਅੱਲਾਹ ਤਾਲਾ ਨੇ ਕਾਇਨਾਤ ਬਣਾਈ ਹੈ। ਅੱਲਾਹ ਫਰਮਾਂਦਾ ਹੈ ਨਾ ਕਿ ਅਗਰ ਮੈਂ ਸੋਹਣਿਆ ਤੈਨੂੰ ਪੈਦਾ ਨਾ ਕਰਦਾ ਤੇ ਕਾਇਨਾਤ ਦੀ ਕੋਈ ਸ਼ੈ ਨਾ ਪੈਦਾ ਕਰਦਾ। ਉਹਨਾਂ ਤੋਂ ਬਗੈਰ ਸਾਡੇ ਨਜਾਤ ਨਹੀਂ, ਉਹਨਾਂ ਦੇ ਲਾਤੇ ਜ਼ਿੰਦਗੀ ਦਾ ਵੀ ਸਾਨੂੰ ਪਤਾ ਹੋਣਾ ਚਾਹੀਦਾ। ਹਾਂਜੀ ਬਿਲਕੁਲ ਸਹੀ ਹੈ। ਉਹਦੇ ਵਿੱਚ ਬਾਬੇ ਦਾਇਮ ਨੇ ਬੜੀ ਮਿਹਨਤ ਨਾਲ ਲਿਖਿਆ ਜੀ। ਨਬੀ ਕਰੀਮ ਦੀ ਸੀਰਤ, ਉਸਵਾ ਹਸਨਾ ਜਿਹੜਾ ਹੈ ਉਹਨਾਂ ਨੂੰ ਆਪਣੀ ਸ਼ਾਇਰੀ ਦੇ ਵਿੱਚ ਉਹਨਾਂ ਨੇ ਢਾਲਿਆ। ਫਿਰ ਉਹਨਾਂ ਦੀ ਮਾਂ ਨੇ ਇੱਕ ਹੋਰ ਸਿਫਾਰਿਸ਼ ਕੀਤੀ ਸੀ ਜੀ ਕਿ ਪੁੱਤਰ ਜਿਹੜਾ ਹਜ਼ਰਤ ਇਮਾਮ ਹੁਸੈਨ ਸੀ ਕਰਬਲਾ ਗਏ ਨੇ, ਕੋਈ ਉਹਨਾਂ ਦਾ ਵਾਕਿਆ ਲਿਖਿਆ ਤੇ ਫਿਰ ਉਹਨਾਂ ਉਹ ਵੀ ਵਾਕਿਆ ਲਿਖਿਆ। ਕਿਤਾਬ ਦਾ ਕੀ ਨਾਂ ਹੈ? ਉਹਦੇ ਨਾਂ ਹੈ ਸ਼ਾਹਨਾਮਾ ਕਰਬਲਾ। ਸ਼ਾਹਨਾਮਾ ਕਰਬਲਾ ਜੀ। ਤੇ ਜਿਹੜੀ ਪਹਿਲੀ ਕਿਤਾਬ ਲਿਖੀ ਹੈ ਨਾ ਨਬੀ ਪਾਕ ਸੱਲੱਲਾਹੁ अलैहि वसल्लम ਦੇ ਬਾਰੇ, ਉਹਦਾ ਨਾਂ ਉਹਨਾਂ ਰੱਖਿਆ ਕਮਲ ਪੋਸ਼। ਕਮਲ ਪੋਸ਼, ਉਹ ਕਮਲ ਪੋਸ਼ ਕਮਲੀ ਵਾਲਾ ਜਿਸ ਤਰ੍ਹਾਂ ਮਤਲਬ ਉਹਦਾ ਤਰਜਮਾ ਇਹ ਬਣਦਾ ਹੈ ਨਾ ਜੀ। ਤੇ ਉਹ ਕਮਲ ਪੋਸ਼ ਦੇ ਵਿੱਚ ਉਹਨਾਂ ਸਾਰੀਆਂ ਗੱਲਾਂ ਲਿਖੀਆਂ ਨੇ ਕਿ ਜਿਹੜੀਆਂ ਅੱਜ ਤੱਕ ਆਮ ਬੰਦਿਆਂ ਨੂੰ ਨਹੀਂ ਪਤਾ। ਇਸ ਮਾਰਿਆਂ ਕਿ ਜਿਹੜੀ ਤਰੀਖ ਸਲਾਮ ਹੈ ਨਾ ਜੀ, ਇਹ ਅੱਬਲ ਤੇ ਉੱਥੋਂ ਤੱਕ ਪੜ੍ਹਦਾ ਨਹੀਂ ਬੰਦਾ, ਨਪੜ ਬੰਦਾ ਨਹੀਂ ਉੱਥੋਂ ਤੱਕ ਪੜ੍ਹਦਾ। ਜ਼ਾਹਰ ਜੀ ਤੋਂ ਪੜ੍ਹਨਾ ਹੀ ਨਹੀਂ ਤੇ ਫਿਰ ਕੀ ਪਤਾ। ਯੂਨੀਵਰਸਿਟੀ 'ਚ ਵੀ ਕਿਤਾਬਾਂ ਜਿਹੜੀਆਂ ਨੇ ਨਾ ਲਾਗੂ ਨੇ ਹੋਈਆਂ, ਪਰ ਉਹ ਜਿਹੜਾ ਬੰਦਾ ਉਹ ਅਰਬ ਦੀ ਤਾਰੀਖ ਨੂੰ ਸਮਝਦਾ ਨਾ ਉਹ ਹੀ ਕੁਝ ਕਰ ਸਕਦਾ ਜੀ। ਉਹਨਾਂ ਫਿਰ ਉਹ ਲਿਖਿਆ ਕਿ ਜਿਹੜੇ ਸਾਲ ਸਰਕਾਰ ਨੇ ਆਉਣਾ ਸੀ, ਫਤਹ ਖੁਸ਼ੀ ਦਾ ਸਾਲ ਮਸ਼ਹੂਰ ਹੋਇਆ। ਵਾਹ, ਇਹ ਕੰਬਲ ਪੋਸ਼ ਚ ਤੁਸੀਂ ਸੁਣਾ ਰਹੇ ਹੋ ਨਾ, ਇਸ ਸਾਲ ਨਬੀ ਪਾਕ ਨੇ ਦੁਨੀਆ ਤੇ ਆਉਣਾ ਸੀ ਜੀ, ਉਹ ਬਿਆਨ ਕੀਤਾ ਹੈ ਜੀ। ਆਖਿਆ ਜਿਹੜੇ ਸਾਲ ਸਰਕਾਰ ਨੇ ਆਉਣਾ ਸੀ, ਫਤਹ ਖੁਸ਼ੀ ਦਾ ਸਾਲ ਮਸ਼ਹੂਰ ਹੋਇਆ। ਵਾਹ, ਟੱਠੇ ਮੀਂਹ ਅੰਗੂਰੀਆਂ ਬਾਸ ਛੱਡੀ ਖਿਤਾਰਬ ਵਾਲਾ ਨੂਰੋ ਨੂਰ ਹੋਇਆ। ਵਾਹ, ਪਾਈ ਸਬਜ਼ ਪਿਸ਼ਾਕ ਪਹਾੜੀਆਂ ਨੇ, ਧਰਤੀ ਮਸਤ ਤੇ ਫਲਕ ਮਹਮੂਰ ਹੋਇਆ। ਸੁਭਾਨ ਅੱਲਾਹ। ਸਨਾ ਤੂਰ ਅਲ ਫਤਹ ਵਾਲਾ ਸਾਲ ਮਸ਼ਹੂਰ ਹੋਇਆ। ਉਹ ਬਰਕਤ ਲਾਲ ਸੰਦੀ ਕਾਲ ਸਾਰਾ ਦੂਰ ਹੋਇਆ, ਕ੍ਰੇਸ਼ ਖੁਸ਼ ਹੋ ਗਏ। ਫਿਰ ਉਹਦਾ ਨਾਂ ਉਹਨਾਂ ਰੱਖਿਆ ਸਨਾ ਤੂਰ ਅਲ ਫਤਹ ਵਾਲਾ ਸਾਲ, ਦਿਲ ਕਰੇਸ਼ੀਆਂ ਦਾ ਭਰਪੂਰ ਹੋਇਆ। ਆਮੁਲ ਫੀਲ ਖੁਦਾ ਦੇ ਹੁਕਮ ਕਨੂੰ, ਖੂਨੀ ਹਾਥੀਆਂ ਦਾ ਲਸ਼ਕਰ ਚੂਰ ਹੋਇਆ। ਉਹ ਜੰਗੀ ਹਾਥੀਆਂ ਦਾ ਲਸ਼ਕਰ ਚੂਰ ਹੋਇਆ। ਆਖਿਆ ਵੇਖ ਫੋਲ ਤੂੰ ਪਿਛਲੀਆਂ ਸੂਰਤਾਂ ਨੂੰ, ਸਾਰਾ ਵਿੱਚ ਕੁਰਾਨ ਮਜ਼ਕੂਰ ਹੋਇਆ। ਦੈਮ ਦੱਸ ਕਿਸਾ ਹਾਥੀ ਵਾਲਿਆਂ ਦਾ ਇੱਥੇ ਦੱਸਣਾ ਹਾਲ ਜ਼ਰੂਰ ਹੋਇਆ। ਵਾਹ, ਉਹ ਦੱਸਦੇ ਨੇ ਅਬਰਾ ਨਾਮ ਸਾਈ ਇੱਕ ਯਮਨ ਅੰਦਰ, ਅਬਰਾ ਨਾਮ ਸਾਈ ਸੀ ਯਮਨ ਦਾ ਬਾਦਸ਼ਾਹ ਸੀ ਜੀ। ਸਨਾ ਸ਼ਹਿਰ ਚ ਹੁਕਮ ਚਲਾਉਂਦਾ ਹੈ, ਕਾਬੇ ਟੁਕਦੀਆਂ ਹਲਕਤਾਂ ਵੇਖ ਕੇ ਤੇ ਜ਼ਾਲਮ ਜੋਸ਼ ਖਰੋਸ਼ ਮਚਾਉਂਦਾ। ਵਾਹ, ਕਾਬੇ ਜਿਹੜੇ ਹਲਕਤਾਂ ਜਾਂਦੀਆਂ ਨੇ ਤੇ ਉਹ ਜੋਸ਼ ਖਰੋਸ਼ ਮਚਾਉਂਦਾ। ਉਸ ਵਕਤ ਚ ਕਾਬੇ ਚ ਬੰਦੇ 2-2 ਮਹੀਨੇ ਜਾ ਕੇ ਬਹਿ ਰਹਿੰਦੇ ਸਨ ਜੀ, ਦੁਆਲੇ ਟੈਂਟ ਲਾਉਂਦੇ ਸਨ ਤੇ ਆਪਣਾ ਸਾਰੇ ਗਰੁੱਪ ਉੱਥੇ ਜਾ ਕੇ ਬਹਿ ਰਹਿੰਦੇ ਸਨ। ਅੱਛਾ, ਇਹ ਜਿਹੜਾ ਬਾਅਦ ਵਿੱਚ ਦੱਸਿਆ ਨਬੀ ਪਾਕ ਨੇ ਕਿ ਮਖਸੂਸ ਦਿਨ
ਕਿ ਹਜ਼ਰਤ ਅਬੂ ਬਕਰ ਸਦੀਕ ਜਿਹੜੇ ਵੇਲੇ ਗਏ ਨੇ ਨਾ ਤੇ ਉਹਨਾਂ ਨੇ ਦੱਸਿਆ ਕਿ ਤੁਸੀਂ 7ਵੀਂ ਨੂੰ ਸ਼ੁਰੂ ਕਰਨਾ ਤੇ 9ਵੀਂ ਨੂੰ ਹਜ ਪੜੀਵੇ ਦਾ ਤੇ ਫਿਰ 10ਵੀਂ ਨੂੰ ਈਦ। ਉਹ ਸਾਰਾ ਤਰੀਕਾ ਫਿਰ ਉਹਨਾਂ ਦਾ। ਅੱਛਾ, ਇਹ ਸਾਰਾ ਬਿਆਨ ਹੈ। ਉਹ ਜਿਹੜਾ ਨਾ ਅਬਰਾ ਸਾਈ ਉਹ ਕਾਬੇ ਜਾਂਦੀਆਂ ਹਲਕਤਾਂ ਵੇਖ ਕੇ ਤੇ ਜ਼ਾਲਮ ਜੋਸ਼ ਖਰੋਸ਼ ਮਚਾਉਂਦਾ ਹੈ ਕਰਕੇ ਖਰਚ ਜ਼ਿਆਦਾ ਸਨਾ ਸ਼ਹਿਰ ਅੰਦਰ ਇੱਕ ਗਿਰਜਾ ਬੁਲੰਦ ਬਣਾਉਂਦਾ। ਆਖੇ ਲੋਕਾਂ ਨੂੰ ਕਰੋ ਸਜੂਦ ਆ ਕੇ ਗਰਮ ਹੁਕਮ ਬੇਸ਼ਰਮ ਚਲਾਉਂਦਾ ਹੈ। ਜਿਹੜਾ ਗਿਆ ਕਾਬੇ ਉਹਨੂੰ ਕਤਲ ਕਰਸਾਂ ਉਹ ਧਮਕੀ ਦਬਦਬੇ ਨਾਲ ਡਰਾਉਂਦਾ ਹੈ। ਡਰਦੇ ਮੌਤ ਤੂੰ ਕੁਝ ਕਮਜ਼ੋਰ ਮੂਰਖ ਬਾਕੀ ਜੱਗ ਸਭ ਹਾਜ਼ਰ ਨੂੰ ਜਾਮਦਾ। ਜਦੋਂ ਵਾਹ ਕੋਈ ਨਾ ਚੱਲਿਓ ਸੂ ਲਸ਼ਕਰ ਹਾਥੀਆਂ ਦਾ ਜਮਾ ਕਰਾਉਂਦਾ। ਲਾਫਾ ਮਾਰਦਾ ਬੇਹਯਾ ਵੈਸ਼ੀ ਖੰਜਰ ਤੇਗ ਤਲਵਾਰ ਚ ਮਕਾਮਦਾ ਹੈ। ਧੌਂਸਾ ਮਾਰ ਕੇ ਵੜਿਆ ਮੱਕੇ ਦੀ ਜੂਹ ਅੰਦਰ ਝੰਡੇ ਜੰਗ ਦੇ ਆਣ ਚਲਾਉਂਦਾ। ਮੱਕੇ ਵਾਲੇ ਉਹ ਤੱਕਦਿਆਂ ਸਹਿਮ ਕੱਤੇ ਕਟਕ ਕਹਿਰ ਦਾ ਕੌਣ ਚੜਾਉਂਦਾ। ਅਬਦੁਲ ਮੁਤਲਬ ਕੁਝ ਲੈ ਕਰੇਸ਼ੀਆਂ ਨੂੰ ਚੜ ਕੋਸ਼ਮੀਰ ਤੇ ਜਾਉਂਦਾ। ਵਾਹ, ਜਿਹੜੇ ਕੋਸ਼ਮੀਰ ਪਹਾੜ ਤੇ ਜਾਂਦੇ ਨੇ ਨਾ ਉਹਨਾਂ ਦੇ ਮੱਥੇ ਤੋਂ ਮੌਲਾ ਨੇ ਲਾਟਾਂ ਚਮਕੀਆਂ ਨੇ। ਉਹ ਕਾਬੇ ਵੰਝ ਪਈਆਂ ਜਿਹੜੇ ਕਾਬੇ ਪਈਆਂ ਨਾ ਤੇ ਉਹਨਾਂ ਆਖਿਆ ਮੱਕੇ ਵਾਲੇ ਉਹ ਅੰਦਰੋਂ ਅੰਦੂਦ ਕੱਢੋ ਗਾਲਬ ਰਵਾਂ ਦੇ ਅਸੀਂ ਫਰਮਾਉਂਦਾ। ਵਾਹ, ਆਖਿਆ ਗਾਲਬ ਰਵਾਂ ਦੇ। ਇੰਨੇ ਚਿਰ ਚ ਇੱਕ ਛੇੜੂ ਸਾਹ ਚੜਿਆ ਗੱਭਰੂ ਆ ਵੜਿਆ ਮੱਕੇ ਆ ਕੇ ਖਬਰ ਸੁਣਾਉਂਦਾ ਸਾਥੋਂ ਊਠ ਖੋਸਲੇ ਨੇ ਫੌਜੀਆਂ ਨੇ ਪਤਾ ਨਹੀਂ ਟੋਲਾ ਕਿਹੜੀ ਥਾਂ ਦਾ। ਤੇ ਜਿਹੜੇ ਉਹ ਛੋਰਾ ਆਖਦਾ ਨਾ ਜਵਾਨ ਬੱਚਾ ਆਖਦਾ ਕਿ ਅਸੀਂ ਬਾਲ ਸਭ ਕਰੇਸ਼ਜ਼ਾਦੇ ਸੁਣ ਕੇ ਅਬਦੁਲ ਮੁਤਲਬ ਢਿੱਲ ਨਾਲ ਆਉਂਦਾ। ਵਾਹ, ਅਬਦੁਲ ਮੁਤਲਬ ਸਵਾਰੀ ਵੀ ਨਹੀਂ ਵਡੀਕੀ ਤੇ ਨਾਲ ਟੁਰ ਪਏ ਨੇ। ਜਿਸ ਵੇਲੇ ਗਏ ਤੇ ਅੱਗੇ ਖਾਨਾ ਜਿੱਥੇ ਉਹਦਾ ਲੱਗਿਆ ਸੀ ਨਾ ਅਜ਼ਮਤਾਂ ਵੇਖ ਕੇ ਨਾ ਹੈਮੇ ਚੋਂ ਤੇ ਉੱਥੋਂ ਹੀ ਬਾਹਰ ਨਿਕਲ ਆਇਆ। ਵਾਹ, ਬੜੇ ਅਦਬ ਦੇ ਨਾਲ ਬਿਠਾ ਕੇ ਤੇ ਆਂਦਾ ਤਸ਼ਰੀਫ ਆਵਰੀ ਦਾ ਹਾਲ ਹਵਾਲ ਪਛਾਉਂਦਾ। ਉੱਥੇ ਹਜ਼ਰਤ ਅਬਦੁਲ ਮੁਤਲਬ ਇੱਕ ਗੱਲ ਕਰਦੇ ਨੇ ਉਹ ਗੱਲ ਨਾ ਕਿਸੇ ਕਰਨੀ ਹੈ ਨਾ ਅੱਗੇ ਹੋਈ ਤੇ ਨਾ ਹੁਣ ਹੋਈ। ਉਹ ਨਰਾਲੀ ਗੱਲ ਹੈ। ਉਹਨਾਂ ਕਿਹੜੀ ਗੱਲ ਕਰਦੇ ਨੇ ਜੀ? ਅਬਦੁਲ ਮੁਤਲਬ ਫਰਮਾਉਂਦੇ ਨੇ ਨਾਲ ਜਜ਼ਬੇ ਐਵੇਂ ਜਾਣਦਾ ਹੀ ਮੇਰੇ ਆਵਣੇ ਨੂੰ। ਵਾਹ, ਉਹ ਤੇਰੇ ਧਾੜੀ ਲਿਆਏ ਨਹੀਂ ਉੱਠ ਸਾਡੇ ਆਇਆ ਉੱਠ ਮੈਂ ਉੱਠ ਲਿਜਾਵਣੇ ਨੂੰ ਤਾਂ ਉੱਠ ਕੇ ਉੱਠ ਫੜਾ ਮੈਨੂੰ ਆਪਾਂ ਚੁੱਕਣਾ ਜ਼ੋਰ ਜ਼ਮਾਵਣੇ ਨੂੰ। ਵਾਹ, ਕੀ ਲਫ਼ਾਜ਼ੀ ਹੈ। ਵਾਹ, ਹੁਣ ਇੱਕ ਕੱਲਾ ਬੰਦਾ ਇੰਨੀਆਂ ਫੌਜਾਂ ਨੇ ਬੇਹਿਸਾਬਿਲ ਫੀਲ ਕੁਰਾਨ ਪਾਕ ਚ ਜ਼ਿਕਰ ਹੈ। ਹੁਣ ਅੱਲਾਹ ਪਾਕ ਦਾ ਬੇਹਿਸਾਬਿਲ ਫੀਲ ਨੇ ਤੇ ਗਿਣਤਰੀ ਤੋਂ ਵੀ ਜ਼ਿਆਦਾ ਨੇ। ਤੇ ਅਬਦੁਲ ਮੁਤਲਬ ਕੱਲਾ ਜਵਾਨ ਪਿਆ ਹੁੰਦਾ ਅਤਾਂ ਚੁੱਕਣਾ ਜ਼ੋਰ ਜ਼ਮਾਵਣੇ ਨੂੰ। ਅੱਗੋਂ ਆਂਦਾ ਤੁਹਾਨੂੰ ਊਠਾਂ ਦਾ ਐਡਾ ਫਿਕਰ ਪਿਆ ਮੈਂ ਤੇ ਆਇਆ ਕਾਬਾ ਟਾਵਣੇ ਨੂੰ। ਇਹ ਪਰ ਸ਼ਰਮ ਆਈ ਡਾਢੀ ਸੁਣ ਕੇ ਸੋਹਣੇ ਮੁਖੜੇ ਨੂਰ ਸਹਾਵਣੇ ਨੂੰ। ਉਹਨਾਂ ਆਖਿਆ ਉੱਠ ਅਸਾਂ ਦੇ ਅਸਾਂ ਉੱਠ ਲੈਣੇ ਨੇ ਔਰ ਗਰਜ਼ ਨਹੀਂ ਹਾਲ ਸੁਣਾਵਣੇ ਨੂੰ। ਜਿਨ੍ਹਾਂ ਦੇ ਉੱਠ ਤੋਂ ਘੇਰ ਲਿਆਂਦੇ ਨੇ ਲੱਖਾਂ ਕਾਰੋਬਾਰ ਇਹਨਾਂ ਕਰਨੇ ਤੇ ਮੇਰੀ ਗਰਜ਼ ਹੈ ਊਠਾਂ ਦੀ। ਸਹੀ ਹੈ। ਤੇ ਉਹ ਹੋਰ ਸਾਨੂੰ ਗਰਜ਼ ਕੋਈ ਨਹੀਂ ਕਿਸੇ ਚੀਜ਼ ਦੀ। ਤੇ ਢਾ ਵੇਖ ਜੇ ਆ ਗਿਆ ਢਾਣ ਕਾਬਾ ਆਇਆ ਕਦੋਂ ਮੈਂ ਪਿਛਾਂ ਪਰਤਾਵਣੇ ਨੂੰ। ਉਹ ਘਰ ਵਾਲਾ ਜਾਣੇ ਤੇ ਆਪ ਜਾਣੇ ਮੈਂ ਤੇ ਆਪ ਚਾਇਆ ਉਹਦੇ ਚਾਵਣੇ ਨੂੰ। ਵਾਹ ਜੀ ਵਾਹ। ਉਹਨੇ ਜਲਦੀ ਉੱਠ ਕੇ ਊਠ ਹਾਜ਼ਰ ਕੀਤੇ ਕੀਤਾ ਕਸਦ ਨਹੀਂ ਜ਼ੋਰ ਜ਼ਮਾਵਣੇ ਨੂੰ। ਉਹਨੇ ਆਖਿਆ ਹੁਣ ਸਾਨੂੰ ਕੋਈ ਨਹੀਂ ਉੜ ਸਕਦਾ ਇਹ ਊਠਾਂ ਲੈਣ ਆਏ ਸਨ ਤੇ ਲੈ ਕੇ ਟੁਰ ਆਂਦਾ ਜੇ ਊਠਾਂ ਵਾਸਤੇ ਤੁਸੀਂ ਆ ਗਏ ਤੁਸੀਂ ਕਾਬੇ ਵਾਸਤੇ ਆਉਂਦੇ ਹੋ ਤੇ ਮੈਂ ਲਸ਼ਕਰ ਪਿਛਾਂ ਪਰਤਾ ਖੜਦਾ। ਅਬਦੁਲ ਮੁਤਲਬ ਆਖਦੇ ਨੇ ਸਾਨੂੰ ਅਸਾਂ ਉੱਠ ਲੈਣੇ ਔਰ ਗਰਜ਼ ਨਹੀਂ ਹਾਲ ਸੁਣਾਵਣੇ ਨੂੰ। ਢਾ ਵੇਖ ਜੇ ਆ ਗਿਆ ਢਾਣ ਕਾਬਾ ਆਇਆ ਨਹੀਂ ਮੈਂ ਪਿਛਾਂ ਪਰਤਾਵਣੇ ਨੂੰ। ਘਰ ਵਾਲਾ ਜਾਣੇ ਤੇ ਘਰ ਜਾਣੇ ਮੈਂ ਤੇ ਆਪ ਚਾਇਆ ਉਹਦੇ ਚਾਵਣੇ ਨੂੰ। ਜਲਦੀ ਉੱਠ ਕੇ ਉਹਨੇ ਉੱਠ ਹਾਜ਼ਰ ਕੀਤੇ ਕੀਤਾ ਕਸਦ ਨੇ ਜ਼ੋਰ ਜ਼ਮਾਵਣੇ ਨੂੰ। ਅਬਦੁਲ ਮੁਤਲਬ ਤਸ਼ਰੀਫ ਲਿਆਏ ਘਰ ਨੂੰ। ਹੁਣ ਵੇਖ ਰੱਬ ਦੇ ਭਾਵਣੇ। ਵਾਹ ਜੀ ਵਾਹ, ਕੀ ਬਾਤ। ਆਖਿਆ ਹੁਣ ਵੇਖ ਦੈਮ ਰੱਬ ਦੇ ਭਾਵਣੇ ਨੂੰ। ਅੱਲਾ ਜਾਣੇ ਤੇ ਉਹਦਾ ਘਰ ਜਾਣੇ ਹੈ। ਵਾਹ, ਉਹਨੇ ਜਿਹੜੇ ਸੋਚਿਆ ਹੁਣ ਤੇ ਸਾਨੂੰ ਕੋਈ ਨਹੀਂ ਉੜ ਸਕਦਾ। ਉਹਨੇ ਲਸ਼ਕਰ ਹਾਥੀਆਂ ਦਾ ਅੱਗੇ ਡਾਇਆ। ਹਾਥੀਆਂ ਦਾ ਲਸ਼ਕਰ ਅੱਗੇ ਡਾਹ ਕੇ ਜਿਹੜੇ ਵਾਦੀ ਮਹਿਸ਼ਰ ਵਿੱਚ ਜਾਂਦਾ ਨਾ ਹਾਥੀ ਗੋਡੇ ਨਵਾ ਜਾਂਦੇ। ਮਾਰ ਮਾਰ ਕੇ ਫੌਜੀਆਂ ਨੇ ਨੇਜ਼ੇ ਚੰਬੜੀਆਂ ਲਾ ਛੜੀਆਂ ਨੇ ਪਰ ਉਹਨਾਂ ਧੌਣਾ ਨਹੀਂ ਚੁੱਕੀਆਂ। ਇਹਨੇ ਚਿਰ ਚ ਘਰ ਵਾਲੇ ਨੇ ਘਰ ਦੀ ਖਾਸ ਖਾਤਰ ਫੌਜਾਂ ਦੇ ਹਥਿਆਰ ਚਲਾਈਆਂ ਨੇ। ਅੱਬਾ ਬੀਲਾਂ ਦੇ ਡਾਰਕ ਮੁਖਾਰ ਘਟਾਂ ਸਿਰ ਤੇ ਬਦਲੀਆਂ ਆ ਕੇ ਛਾਈਆਂ ਨੇ। ਚੁੰਝਾਂ ਵਿੱਚ ਕੰਕਰ ਪਹੁੰਚਿਆਂ ਵਿੱਚ ਕੰਕਰ ਜਿੰਨੂੰ ਮਾਰਦੇ ਸੁਫਨ ਸੁਫਾਈਆਂ। ਵਾਹ ਦਾਇਮ ਕੀ ਤੇਰਾ ਤਖਯਲ ਹੈ। ਉਤੋਂ ਜਿੰਨੂੰ ਵੱਜਦਾ ਉਹਦੀ ਸੁਫਨ ਸਫਾਈਆਂ ਹੋ ਜਾਂਦੇ। ਸਣੇ ਆਕੜਾਂ ਅਬਰਾ ਵੀ ਵਿੱਚ ਹੀ ਗਿਆ ਹਰ ਚੀਜ਼ ਦਾ ਨਾ ਭੋ ਭਿੱਜੇ ਹਰ ਘਰ ਛੜਿਆ। ਜਿਸ ਵੇਲੇ ਕੁੱਤੇ ਤੇ ਗਿਰਜਾਂ ਆ ਗਈਆਂ ਨੇ ਮਲ ਮਲ ਖਾਣ ਵਾਸਤੇ ਤੇ
ਉਹ ਜਿਹੜੇ ਮੌਲਾ ਨੇ ਆਕੜਾਂ ਘਰ ਵਾਲੇ ਦੀ ਖਾਤਰ ਫੌਜਾਂ ਦੇ ਹਥਿਆਰ ਜਿਹੜੇ ਵੇ ਤੋਰੀਆਂ ਨੇ ਤੇ ਉਹਨਾਂ ਨੇ ਹਰ ਸ਼ੈ ਤਬਾਹ ਹੋ ਗਈ ਜੀ ਜੀ ਸਣੇ ਆਕੜਾਂ ਅਬਰਾ ਵੀ ਤਬਾਹ ਹੋ ਗਿਆ। ਅਬਦੁਲ ਮੁਤਲਬ ਨਾਲ ਰਲ ਕਰੇਸ਼ੀਆਂ ਦੇ ਇਦਾਂ ਖੁਸ਼ੀ ਦੇ ਨਾਲ ਮਨਾਈਆਂ। ਉੱਥੋਂ ਫਿਰ ਆ ਜਾਂਦੇ ਨੇ ਘਰ। ਉਹ ਸਾਲ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਦਾਇਸ਼ ਆਮਲ ਫੀਲ। ਹਾਂ ਇਹ ਹੁਣ ਆਮਲ ਫੀਲ ਦਾ ਕਿੱਸਾ ਤੁਸੀਂ ਪੜ੍ਹ ਲਓ ਤੇ ਅਖੀਰ ਤੇ ਆਂਦੇ ਨੇ ਕਿਆ ਹਾਥੀ ਵਾਲਾ ਕਿੱਸਾ ਭੁੱਲ ਗਏ। ਵਾਹ ਕਿਆ ਹੁਣ ਉਹ ਬੰਦਿਆਂ ਨੂੰ ਯਾਦ ਨਹੀਂ ਗੱਲ ਰਹੀ ਕਿਉਂ ਬੇਪਰਵਾਹ ਹੈ ਮੌਲਾ। ਸਬਕ ਹੈ ਨਾ, ਇਬਰਤ ਹੈ ਇਹਦੇ ਵਿੱਚ। ਉਹ ਜ਼ਰਾ ਨਾ ਜਿਹੜੀ ਇਸ ਵਾਕਿਏ ਤੋਂ ਇਬਰਤ ਹੈ ਉਹ ਦਾਇਮ ਨੇ ਜਿਹੜੀ ਦੱਸੀ ਹੈ, ਅਸਲ ਮਕਸਦ ਸਬਕ ਹੈ, ਉਹ ਜ਼ਰਾ ਦੱਸੋ ਸਾਡੇ ਨਾਜ਼ਰੀਨ ਨੂੰ। ਅੱਛਾ ਉਹ ਜਿਹੜਾ ਦੱਸਣਾ ਹੈ ਨਾ ਉਹਨਾਂ ਨੇ ਇੱਕ ਸ਼ਾਇਰੀ ਉਹਨਾਂ ਦੀ ਇੰਜ ਦੀ ਹੈ ਜੀ ਕਿ ਉਹਨਾਂ ਇਹ ਸ਼ਾਇਰੀ ਵਿੱਚ ਗੱਲ ਕੀਤੀ ਕਿ ਬੰਦੇ ਨੂੰ ਇੱਕ ਤਲਬ ਹੋ ਜਾਂਦੀ ਹੈ ਕਿ ਗੱਲ ਸੁਣਨ ਦੀ ਜੀ। ਜਿਸ ਵੇ ਆਂਦੇ ਨੇ ਵੇਖ ਇਹ ਤੇ ਪਹਿਲਾਂ ਲਿਖਿਆ ਵੇਖ ਫੋਲ ਤੋਂ ਪਿਛਲੀਆਂ ਸੂਰਤਾਂ ਨੂੰ ਸਾਰਾ ਵਿੱਚ ਕੁਰਾਨ ਮਜ਼ਕੂਰ ਹੋਇਆ। ਐਵੇਂ ਗੱਲ ਆਈਏ ਉਸ ਵੇਲੇ ਤੇ ਕੁਰਾਨ ਪਾਕ ਵੀ ਨਹੀਂ ਸੀ। ਹਾਂ ਹੈ ਐਵੇਂ ਗੱਲ ਤੇ ਅਬਦੁਲ ਮੁਤਲਬ ਦੀਆਂ ਜਿਹੜੇ ਮੱਥੇ ਤੋਂ ਲਾਟਾਂ ਨਿਕਲ ਕੇ ਕਾਬੇ ਪਈਆਂ ਨੇ ਤੇ ਉਹਨਾਂ ਵੇਖੀਆਂ ਨੇ। ਉਹ ਮੌਲਾ ਚੰਨ ਦੇ ਵਾਂਗ ਚਮਕਾਉਂਦਾ ਲਾਟਾਂ, ਹਜ਼ੂਰ ਦਾ ਨੂਰ ਹੀ ਸੀ ਨਾ, ਨੂਰ ਸੀ। ਉਹ ਜਿਹੜੇ ਚੰਨ ਦੇ ਵਾਂਗ ਚਮਕਾਉਂਦਾ ਨਾ ਤੇ ਉਹਨਾਂ ਫਿਰ ਮੱਕੇ ਵਾਲਿਆਂ ਨੂੰ ਆਖਿਆ ਅੰਦਰੋਂ ਅੰਦੂਦ ਕੱਢੋ, ਗਾਲਬ ਰਵਾਂ ਦੇ ਅਸੀਂ ਫਰਮਾਉਂ। ਇੰਨੇ ਚਿਰ ਚ ਛੇੜੂ ਸਾਹ ਚੜਿਆ ਆ ਕੇ ਤੇ ਆਂਦਾ ਸਾਥੀਓ ਸਾਡੇ ਉੱਠ ਖੋਲੇ ਨੇ ਫੌਜੀਆਂ ਨੇ, ਪਤਾ ਨਹੀਂ ਟੋਲਾ ਕਿਹੜੀ ਥਾਂ। ਅਸੀਂ ਬਾਲ ਸਾਂ ਸਭ ਕਰੇਸ਼ ਦਾਦੇ ਸੁਣ ਕੇ ਅਬਦੁਲ ਮੁਤਲਬ ਢਿੱਲ ਨਾ ਲਾਉਂਦਾ। ਉਸੇ ਵੇ ਅਬਦੁਲ ਮੁਤਲਬ ਸਵਾਰੀ ਵੀ ਨਹੀਂ ਡੀਕੇ ਤੇ ਜਾਂਦੇ ਨੇ ਤੇ ਹੁਣ ਇੱਕ ਫੌਜਾਂ ਹੀ ਫੌਜਾਂ ਹੋਣ ਤੇ ਇੱਕ ਕੱਲਾ ਬੰਦਾ ਹੋਵੇ। ਉਹਨੇ ਵੀ ਵੇਖਿਆ ਜਿਹੜੇ ਵੇਲੇ ਅਜ਼ਮਤਾਂ ਵੇਖ ਕੇ ਹਾਮੇ ਜੋ ਬਾਹਰ ਨਿਕਲ ਆਇਆ, ਨਿਕਲ ਕੇ ਬੜਾ ਅਦਬ ਦੇ ਨਾਲ ਸਲਾਮ ਕੀਤਾ ਤੇ ਬਿਠਾ ਕੇ ਆਂਦਾ ਤਸ਼ਰੀਫ ਆਵਰੀ ਦਾ ਹਾਲ ਦੱਸੋ। ਉਸ ਵੇ ਜਿਹੜੇ ਵੇ ਅਬਦੁਲ ਮੁਤਲਬ ਨੇ ਗੱਲ ਕੀਤੀ, ਇਹ ਗੱਲ ਹੈ ਨਰਾਲੀ ਗੱਲ ਤੇ ਇਹ ਹਰ ਅੱਲਾ ਦੇ ਬੰਦੇ ਨੂੰ ਇਹ ਜੁਰਤ ਕਰਨੀ ਚਾਹੀਦੀ ਬਿਲਕੁਲ ਸਲਾਮ ਦੇ ਬਾਰੇ। ਬਿਲਕੁਲ ਉਹ ਫਿਰ ਜਿਹੜੇ ਉਹਨਾਂ ਦੱਸਿਆ ਤੇ ਉਹਦੇ ਦਿਲੇ ਸੀ ਹਰੇ ਤੇ ਉਠ ਲੈਣ ਆਏ ਨੇ, ਸਿਰਫ ਇਹਨਾਂ ਨੂੰ ਹੋਰ ਤੇ ਗਰਜ ਨਹੀਂ ਕੋਈ। ਉਹ ਅੱਲਾ ਪਾਕ ਨੇ ਉਹਨਾਂ ਨੂੰ ਫਿਰ ਨਾ ਇੰਜ ਦਾ ਉਹ ਕੀਤਾ ਕਿ ਸਾਰੀ ਜ਼ਿੰਦਗੀ ਉਹ ਜਿਹੜੀਆਂ ਕੰਕਰੀਆਂ ਸਨ ਜ਼ਾਹਿਰੀ ਤੌਰ ਤੇ ਇੰਜ ਲੱਗਦਾ ਹੈ ਨਾ, ਉਦੋਂ ਵੀ ਉਹਨਾਂ ਕੰਕਰੀਆਂ ਦੇ ਵਿੱਚ ਜਿਹੜੀਆਂ ਇੰਨੀ ਉਚਾਈ ਤੋਂ ਮਾਰੀਆਂ ਸਨ ਯੂਰੇਨੀਅਮ ਸੀ, ਜਿੰਦਾ ਐਟਮ ਬੰਬ ਬਣਿਆ ਨਾ ਜੀ, ਉਹ ਯੂਰੇਨੀਅਮ ਹੈ। ਵੇਖੋ ਇਹ ਸਭ ਕੁਝ ਕੁਦਰਤ ਵਾਲਾ ਉਹਦੇ ਹੱਥ ਵਿੱਚ। ਉਹ ਸਮੁੰਦਰੀ ਕੰਕਰੀਆਂ ਰੋਡ ਜਿਹੜੇ ਨੇ ਨਾ ਇੰਨੇ ਤੇ ਰੋਡ ਸਨ ਪਹੁੰਚਿਆਂ ਚ ਤੇ ਚੁੰਝਾਂ ਚ ਪਾਏ ਨੇ ਤੇ ਅਬਾਬੀਲ ਦਾ ਜਿਹੜੇ ਵੇਖਿਆ ਨਾ ਕਿ 10 ਦਿਨ ਵੀ ਵਾਹ ਵਿੱਚ ਖੁਰਾਕ ਪੂਰੀ ਕਰ ਲੈਂਦਾ। ਅੱਛਾ ਕਿਸੇ ਦਾ ਉਜਾੜਾ ਨਹੀਂ ਕਰਦਾ। ਅਬਾਬੀਲ ਜਿਹੜਾ ਪਰਿੰਦਾ ਹੈ ਅਬਾਬੀਲ ਉਹਦੀ ਖਾਸੀਅਤ ਹੈ ਕਦੀ ਕਿਧਰੇ ਉਜਾੜਾ ਨਹੀਂ ਕਰਦੇ ਵੇਖਣ ਲੈ। ਇੱਧਰ ਤਾਂ ਚਿੜੀਆਂ ਲੋਕ ਹਾਕਰਾਂ ਮਾਰਦੇ। ਹਾਂ ਜੀ ਅਬਾਬੀਲ ਜਿਹੜਾ ਨਾ 10 ਦਿਨ ਵੀ ਵਾਹ ਵਿੱਚੋਂ ਹੀ ਲੈ ਕੇ ਤੇ ਗੁਜ਼ਾਰਾ ਕਰ ਲੈ। ਐਸਾ ਇੱਕ ਪਰਿੰਦਾ ਹੈ ਤੇ ਖਾਨੇ ਕਾਬੇ ਦੇ ਦੁਆਲੇ ਵੀ ਤਵਾਫ ਕਰਦੇ ਰਹਿੰਦੇ ਨੇ, ਕਈਆਂ ਵਿੱਚ ਆਲਣੇ ਪਾਏ। ਐਵੇਂ ਗੱਲ ਤੇ ਇਹ ਅੱਲਾ ਨੇ ਇੱਕ ਮੇਰਾ ਮਤਲਬ ਬਣਾਇਆ।